ਗੁਜਰਾਤ ਸ਼ਹਿਰ ਵਿੱਚ ਲੰਘੇ ਕੱਲ ਹੋਈ ਸ਼ਦੀਦ ਬਾਰਿਸ਼ ਨੇ ਜਿੱਥੇ ਮੌਸਮ ਨੂੰ ਖੁਸ਼ਗਵਾਰ ਕੀਤਾ, ਉੱਥੇ ਹੀ ਜ਼ਿਲ੍ਹੀ ਇੰਤਜ਼ਾਮੀਆ ਤੇ ਮੁਤਲਕਾ ਮਹਿਕਮਿਆਂ ਨੂੰ ਇੱਕ ਵੱਡੇ ਇਮਤਿਹਾਨ ਵਿੱਚ ਪਾ ਕੇ ਰੱਖ ਦਿੱਤਾ ਹੈ। ਬਾਰਿਸ਼ ਤੇ ਇੱਕ ਵਾਰੀ ਚੰਗੀ ਤਰ੍ਹਾਂ ਵਸ ਕੇ ਰੁਕ ਗਈ ਹੈ ਤੇ ਅਸਮਾਨ ਉਤੇ ਧੁੱਪ ਵੀ ਨਿਖਰ ਗਈ ਹੈ, ਪਰ ਗੁਜਰਾਤ ਦੀ ਇੰਤਜ਼ਾਮੀਆ ਨੂੰ ਇਸ ਇੱਕ ਬਾਰਿਸ਼ ਨੇ ਪੂਰੀ ਤਰ੍ਹਾਂ ਡੋਬ ਕੇ ਰੱਖ ਦਿੱਤਾ। ਸ਼ਹਿਰ ਦਾ ਹਾਲ ਜੋ ਹੈ ਸੋ ਹੈ, ਪਰ ਹੈਰਤ ਦੀ ਗੱਲ ਇਹ ਵੇ ਕਿ ਗੁਜਰਾਤ ਦੀਆਂ ਵੱਡੀਆਂ ਸਰਕਾਰੀ ਰਿਹਾਇਸ਼ਾਂ ਤੇ ਸਰਕਾਰੀ ਦਫ਼ਤਰ ਇਸ ਵੇਲੇ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਡੁੱਬੇ ਹੋਏ ਨੇ, ਜਿਹਦੇ ਹੇਠ ਪੂਰੇ ਜ਼ਿਲ੍ਹੇ ਦੇ ਮਸਲੇ ਹੱਲ ਕੀਤੇ ਜਾਂਦੇ ਨੇ। ਉਹ ਆਪ ਪਾਣੀ ਦੀ ਲਪੇਟ ਵਿੱਚ ਨੇ। ਜਿਹੜੀ ਇੰਤਜ਼ਾਮੀਆ ਨੇ ਗੁਜਰਾਤ ਸ਼ਹਿਰ ਵਿੱਚੋਂ ਪਾਣੀ ਦੀ ਨਿਕਾਸੀ ਦਾ ਬੰਦੋਬਸਤ ਕਰਨਾ ਸੀ, ਉਹ ਆਪ ਇਸ ਵੇਲੇ ਪਾਣੀ ਦੇ ਵਿੱਚ ਡੁੱਬੀ ਹੋਈ ਹੈ। ਇਹ ਮੰਜ਼ਰ ਜੋ ਤੁਸੀਂ ਵੇਖ ਰਹੇ ਹੋ, ਉਹ ਜ਼ਿਲ੍ਹਾ ਕੌਂਸਲ ਹਾਲ ਗੁਜਰਾਤ ਦੇ ਬੂਹੇ ਉੱਤੇ ਮਾੜੀ ਜਿਹੀ ਸੁੱਕੀ ਥਾਂ ਹੈ, ਜਿੱਥੇ ਬਹਿ ਕੇ ਕੌਂਸਲ ਹਾਲ ਦੇ ਮੁਲਾਜ਼ਮ ਜਨਰੇਟਰ ਠੀਕ ਕਰ ਰਹੇ ਨੇ ਕਿ ਇਸ ਜਨਰੇਟਰ ਦੇ ਨਾਲ ਇਸ ਇਮਾਰਤ ਦੇ ਅੰਦਰੋਂ ਤੇ ਬਗੀਚੇ ਵਿੱਚੋਂ ਪਾਣੀ ਬਾਹਰ ਕੱਢਿਆ ਜਾਵੇ। ਗੁਜਰਾਤ ਦਾ ਵੱਡਾ ਡਾਕਖਾਨਾ ਜੀਪੀਓ ਵੀ ਇਸ ਵੇਲੇ ਪਾਣੀ ਦੇ ਵਿੱਚ ਡੁੱਬਿਆ ਹੋਇਆ ਹੈ। ਪੂਰੇ ਜ਼ਿਲ੍ਹੇ ਦਾ ਪੰਚਾਇਤ ਸਥਾਨ ਜ਼ਿਲ੍ਹਾ ਕੌਂਸਲ ਹਾਲ ਨੂੰ ਆਪ ਪੰਚਾਇਤ ਦੀ ਲੋੜ ਪੈ ਗਈ ਹੈ। ਆਵਾਮ ਪੁੱਛੇ ਤੇ ਕਿਸ ਨੂੰ ਪੁੱਛੇ ਕਿ ਆਵਾਮ ਉਸ ਇੰਤਜ਼ਾਮੀਆ ਕੋਲ ਆਪਣੀ ਫਰਿਆਦ ਲੈ ਕੇ ਜਾਵੇ ਜੋ ਆਪ ਪਾਣੀ ਦੇ ਵਿੱਚ ਡੁੱਬੀ ਹੋਈ ਹੈ। ਹਰ ਬਰਸਾਤ ਵਿੱਚ ਮੀਂਹ ਪੈਣ ਤੋਂ ਪਹਿਲਾਂ ਵੱਡੇ ਦਾਅਵੇ ਕੀਤੇ ਜਾਂਦੇ ਨੇ, ਫੰਡ ਜਾਰੀ ਕੀਤੇ ਜਾਂਦੇ ਨੇ, ਇਜਲਾਸ ਬੁਲਾਏ ਜਾਂਦੇ ਨੇ, ਪਰ ਜਦੋਂ ਬਰਸਾਤ ਦਾ ਮੀਂਹ ਪੈਂਦਾ ਹੈ ਤੇ ਇੰਤਜ਼ਾਮੀਆ ਦੀ ਕਾਰਕਰਦਗੀ ਵੀ ਉਸੇ ਬਰਸਾਤੀ ਪਾਣੀ ਦੇ ਵਿੱਚ ਰੁੜ ਜਾਂਦੀ ਹੈ। ਗੁਜਰਾਤ ਨੂੰ ਇਸ ਲਈ ਫੋਟੋ ਸੈਸ਼ਨਾਂ ਦੀ ਨਹੀਂ, ਸਗੋਂ ਆਵਾਮ ਦੇ ਨਾਲ ਖਲਾਉਣ ਦੀ ਲੋੜ ਹੈ। ਪੰਜਾਬੀ ਗਜ਼ਟ ਨਾਲ ਮੁਹੰਮਦ ਸਾਦ, ਪੰਜਾਬੀ ਗੁਜਰਾਤ।